पंचायत मंत्री जाके होरां ਜ਼ਮੀਨਾਂ ਦੇ ਉੱਪਰੋਂ ਪੰਚਾਇਤੀ ਜ਼ਮੀਨਾਂ ਦੇ ਉੱਪਰੋਂ ਨਜਾਇਜ਼ ਕਬਜ਼ੇ ਛਡਾਉਣ ਦਾ ਢਕਵਾਂਚ ਕਰ ਰਹੇ ਨੇ, ਆਬਾਦਕਾਰਾਂ ਨੂੰ ਉਜਾੜ ਰਹੇ ਨੇ, ਮਜ਼ਦੂਰਾਂ ਦੀਆਂ ਜ਼ਮੀਨਾਂ ਨੇ ਜਿਹਦੇ ਉੱਪਰ ਧਨਾੜਾਂ ਦਾ ਕਬਜ਼ਾ, ਵੱਡੀ ਅਫਸਰਸ਼ਾਹੀ ਕਬਜ਼ਾ ਕਰੀ ਬੈਠਾ। ਉਹਦੇ ਬਾਰੇ ਸਰਕਾਰ ਨੇ ਚੁੱਪੀ ਸਾਧੀ ਹੋਈ ਆ ਕਿ ਜਿੱਥੇ ਅਕਾਲੀ ਦਲ, ਕਾਂਗਰਸ ਜਾਂ ਚੰਨੀ ਦੀ ਸਰਕਾਰ ਰਹੀ ਆ ਤਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੂੰ 2 ਕਦਮ ਅੱਗੇ ਆ। ਝੋਨੇ ਦੀ ਲਵਾਈ ਤੇ ਦਿਹਾੜੀ ਦੇ ਮਸਲੇ ਨੂੰ ਲੈ ਕੇ ਪਿੰਡਾਂ ਦੇ ਵਿੱਚ ਮਾਹੌਲ ਪੂਰੇ ਤਣਾਅਪੂਰਨ ਬਣੇ ਹੋਏ ਨੇ। ਇਹ ਸਰਕਾਰ ਤੱਕ ਜਿਹੜੀਆਂ ਮਜ਼ਦੂਰਾਂ ਦੀਆਂ ਅਹਿਮ ਮੰਗਾਂ ਨੇ, ਜਿੱਥੇ ਕਿਸਾਨਾਂ ਦੀਆਂ ਮੰਗਾਂ ਨੇ ਤਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਇਹਦੇ ਵਾਸਤੇ ਸਰਕਾਰ ਤੱਕ ਆਪਣੀ ਫਰਿਆਦ ਲੈ ਕੇ ਆਈ ਸੀ, ਪਰ ਸਰਕਾਰ ਆ ਜਿਹੜੀ ਬਿਲਕੁਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਆਮ ਆਦਮੀ ਪਾਰਟੀ ਦਾ ਸਮਾਂ ਕਾਲ ਆਇਆ ਹੈ। ਵੱਖ-ਵੱਖ ਤਰੀਕਿਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਫੈਸਲੇ ਲਏ ਜਾਂਦੇ ਨੇ। ਤਾਂ ਮੌਜੂਦਾ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਜਿੱਥੇ ਸਿਆਸਤ ਭਖਦੀ ਨਜ਼ਰ ਆਉਂਦੀ ਹੈ ਔਰ ਉੱਥੇ ਹੀ ਜਿਹੜੇ ਆਮ ਲੋਕ ਨੇ ਉਹਨਾਂ ਦੀਆਂ ਮੰਗਾਂ ਨੇ, ਉਹ ਮੰਗਾਂ ਕੀ ਨੇ? ਇਸ ਮੰਗਾਂ ਨੂੰ ਲੈ ਕੇ ਜਿੱਥੇ ਸੜਕਾਂ ਦੇ ਉੱਪਰ ਸੰਘਰਸ਼ ਕੀਤਾ ਜਾਂਦਾ ਹੈ, ਧਰਨੇ ਲਗਾਏ ਜਾਂਦੇ ਨੇ, ਪਰ ਉਸ ਤੋਂ ਬਾਅਦ ਜਿਹੜੇ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਮੀਟਿੰਗਾਂ ਦਾ ਸਮਾਂ ਤੈਅ ਕਰਵਾਇਆ ਜਾਂਦਾ ਹੈ ਪੰਜਾਬ ਸਰਕਾਰ ਦੇ ਨਾਲ, ਸੀਐਮ ਭਗਵੰਤ ਮਾਨ ਦੇ ਨਾਲ। ਤਾਂ ਅੱਜ ਸਾਡੇ ਨਾਲ ਕੁਝ ਨੌਜਵਾਨ ਨੇ ਜਿਹੜੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਨ ਵਾਸਤੇ ਗਏ ਸੀ, ਪਰ ਉਹਨਾਂ ਦੀ ਜਿਹੜੀ ਮੀਟਿੰਗ ਨਹੀਂ ਹੋ ਸਕੀ। ਕਾਰਨ ਕੀ ਰਿਹਾ, ਗੱਲਬਾਤ ਕਰ ਲੈਣੇ। ਬਾਈ ਸਭ ਤੋਂ ਪਹਿਲਾਂ ਦੱਸੋ ਕਿ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਬਿੱਕਰ ਸਿੰਘ, ਜੋਨਲ ਵਿੱਤ ਸਕੱਤਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ। ਅਸੀਂ ਮਜ਼ਦੂਰਾਂ ਦੀਆਂ ਜ਼ਮੀਨੀ ਤੇ ਦਿਹਾੜੀ ਦੀਆਂ ਜਿਹੜੀਆਂ ਮੁੱਖ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਸੰਘਰਸ਼ ਕਰ ਰਹੇ ਹਾਂ। ਤੇ ਸੰਗਰੂਰ ਦੇ ਵਿੱਚ ਬਕਾਇਦਾ ਜਦੋਂ ਪਿਛਲੀ 12 ਤਰੀਕ ਨੂੰ ਅਸੀਂ ਤਾਂ ਪ੍ਰੋਟੈਸਟ ਕੀਤਾ, ਉਹਦੇ ਵਿੱਚ ਸੰਗਰੂਰ ਦੇ ਡੀਸੀ ਵੱਲੋਂ ਲਿਖਤੀ ਮੀਟਿੰਗ ਆ ਜਿਹੜੀ ਸਾਨੂੰ ਭਗਵੰਤ ਮਾਨ ਦੇ ਨਾਲ ਅੱਜ। ਸਭ ਤੋਂ ਪਹਿਲਾਂ ਦੱਸ ਦਿਓ ਕਿ ਜਿਹੜੀਆਂ ਮੰਗਾਂ ਨੇ ਵਿਸਥਾਰ ਦੇ ਨਾਲ ਦੱਸੋ, ਮੰਗਾਂ ਹੈ ਕੀ ਨੇ? ਜਿਹਦੇ ਵਿੱਚ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜਿਹੜਾ ਸੈਂਕੜੇ ਪਿੰਡਾਂ ਦੇ ਵਿੱਚ ਚੱਲ ਰਿਹਾ ਸੰਘਰਸ਼, ਜਿਹਦੇ ਵਾਸਤੇ ਲਗਾਤਾਰ ਡੰਮੀ ਬੋਲੀਆਂ ਰਾਹੀਂ ਜਿਹੜਾ ਜਰਨਲ ਨੂੰ ਦਿੱਤਾ ਜਾ ਰਿਹਾ। ਪਿੰਡਾਂ ਵਿੱਚ ਮਾਹੌਲ ਨੇ ਜਿਹੜੇ ਤਣਾਅਪੂਰਨ ਬਣੇ ਜਾ ਰਹੇ ਨੇ, ਜਿਹਦੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਪਿਛਲੇ ਸਮੇਂ ਦੌਰਾਨ ਭਗਵੰਤ ਮਾਨ ਆਪ ਪਿੰਡਾਂ ਦੇ ਵਿੱਚ ਜਾ ਕੇ ਬੋਲਦਾ ਰਿਹਾ ਤੇ ਗੱਲ ਕਰਦਾ ਰਿਹਾ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਮਜ਼ਦੂਰਾਂ ਦਾ ਇਹ ਮੰਗਾਂ ਨੇ ਜਿਹੜੀਆਂ ਅਹਿਮ ਤੇ ਪਹਿਲ ਦੇ ਆਧਾਰ ਦੇ ਉੱਪਰ ਹੱਲ ਕਰਾਂਗੇ। ਇਹ ਤੋਂ ਬਿਨਾਂ ਨਜ਼ੂਲ ਦੀ ਜ਼ਮੀਨਾਂ ਦੇ ਮਾਲਕੀ ਹੱਕ ਦਾ ਮਸਲਾ ਜਿਹੜਾ ਕਿ ਲਗਭਗ ਪੰਜਾਬ ਦੇ 600 ਪਿੰਡਾਂ ਦਾ ਮਸਲਾ ਗਾ, ਜਦੋਂ ਪੰਚਾਇਤ ਮੰਤਰੀ ਜਾ ਕੇ ਹੋਰਾਂ ਜ਼ਮੀਨਾਂ ਦੇ ਉੱਪਰੋਂ, ਪੰਚਾਇਤੀ ਜ਼ਮੀਨਾਂ ਦੇ ਉੱਪਰੋਂ ਨਜਾਇਜ਼ ਕਬਜ਼ੇ ਛਡਾਉਣ ਦਾ ਢਕਵਾਂਚ ਕਰ ਰਹੇ ਨੇ, ਆਬਾਦਕਾਰਾਂ ਨੂੰ ਉਜਾੜ ਰਹੇ ਨੇ, ਤਾਂ ਦੂਜੇ ਪਾਸੇ ਜਿਹੜਾ ਮਜ਼ਦੂਰਾਂ ਦੀਆਂ ਜ਼ਮੀਨਾਂ ਨੇ ਜਿਹਦੇ ਉੱਪਰ ਧਨਾੜਾਂ ਦਾ ਕਬਜ਼ਾ, ਵੱਡੀ ਅਫਸਰਸ਼ਾਹੀ ਕਬਜ਼ਾ ਕਰੀ ਬੈਠਾ, ਉਹਦੇ ਬਾਰੇ ਸਰਕਾਰ ਨੇ ਚੁੱਪੀ ਸਾਧੀ ਹੋਈ ਆ। ਇਹ ਤੋਂ ਬਿਨਾਂ ਜਿਹੜੀ ਸੈਂਟਰ ਦੀ ਸਵਾਮਿਤਵਾ ਸਕੀਮ ਦੇ ਤਹਿਤ ਸੈਂਟਰ ਵਾਰ-ਵਾਰ ਜਿਹੜਾ ਲੈਟਰ ਕੱਢ ਕੇ ਅਪੀਲ ਕਰ ਰਿਹਾ ਕਿ ਜਿਹੜੇ ਗਰੀਬ ਮਜ਼ਦੂਰਾਂ ਦੇ ਜਿਹੜੇ ਘਰ ਨੇ ਲਾਲ ਲਕੀਰ ਦੇ ਅੰਦਰ ਆਉਂਦੇ ਨੇ ਉਹਨਾਂ ਦਾ ਮਾਲਕੀ ਹੱਕ ਦਿੱਤਾ ਜਾਵੇ। ਪਰ ਸੂਬਾ ਸਰਕਾਰ ਜਿੱਥੇ ਪਿਛਲੇ ਟਾਈਮ ਦੇ ਵਿੱਚ ਕੈਪਟਨ ਸਰਕਾਰ ਨੇ, ਉਸ ਤੋਂ ਬਾਅਦ ਚੰਨੀ ਸਰਕਾਰ ਨੇ, ਤੇ ਹੁਣ ਜਿਹੜਾ ਉਹਨਾਂ ਤੋਂ ਇੱਕ ਕਦਮ ਅੱਗੇ ਜਾ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਬੱਦੇ ਬਦਲਾਓ ਦੇ ਨਾਲ ਆਈ ਆ ਸਰਕਾਰ, ਉਹਨੇ ਵੀ ਜਿਹੜੀ ਚੁੱਪੀ ਆ ਸਾਧੀ ਹੋਈ ਆ। ਜਿਹੜਾ ਚੰਨੀ ਸਰਕਾਰ ਨੇ ਐਲਾਨ ਕੀਤਾ ਸੀ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਾਂ ਐਲਾਨ ਹੀ ਰਹਿ ਗਿਆ? ਉਹ ਸੈਂਟਰ ਦਾ ਨੋਟੀਫਿਕੇਸ਼ਨ ਹੈ, ਸੈਂਟਰ ਵੱਲੋਂ ਜਾਰੀ ਹੋ ਚੁੱਕਿਆ, ਪਰ ਜਿਹੜੀ ਸੂਬਾ ਸਰਕਾਰ ਆ ਉਹਨੂੰ ਨੱਪੀ ਬੈਠੀ ਆ। ਇਸ ਤੋਂ ਪਹਿਲਾਂ ਜਿਹੜਾ ਨਜ਼ੂਲ ਦਾ ਨੋਟੀਫਿਕੇਸ਼ਨ ਆ ਉਹ ਅਕਾਲੀਆਂ ਦੀ ਸਰਕਾਰ ਵੇਲੇ ਦਾ ਜਾਰੀ ਹੋਇਆ, ਪਰ ਅਜੇ ਤੱਕ ਜਿਹੜਾ ਉਹ ਕਿਸੇ ਵੀ ਸਰਕਾਰ ਨੇ ਜਾਰੀ ਨਹੀਂ ਕੀਤਾ। ਤਾਂ ਇਹ ਅੱਜ ਦੇ ਜਿਹੜਾ ਇਹ ਘਟਨਾਕ੍ਰਮ ਹੋਇਆ, ਇਹ ਤੋਂ ਸਾਫ਼ ਜ਼ਾਹਰ ਆ ਕਿ ਜਿੱਥੇ ਅਕਾਲੀ ਦਲ, ਕਾਂਗਰਸ ਜਾਂ ਚੰਨੀ ਦੀ ਸਰਕਾਰ ਰਹੀ ਆ ਤਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੂੰ 2 ਕਦਮ ਅੱਗੇ ਆ। ਤੇ ਦੀ ਜਿਹੜੀ ਮੀਟਿੰਗ ਸੀ ਉਹ ਤੈਅ ਕਿੰਨੇ ਕਰਵਾਈ ਸੀ? ਉਹ ਡੀਸੀ ਸੰਗਰੂਰ ਵੱਲੋਂ ਲਿਖਤੀ ਤੌਰ ਦੇ ਉੱਪਰ ਤੈਅ ਕੀਤੀ ਗਈ ਸੀ। ਇਸ ਤੋਂ ਪਹਿਲਾਂ ਅਸੀਂ ਕਨਫਰਮ ਵੀ ਕਰਿਆ, ਕੱਲ੍ਹ ਵੀ ਗੱਲਬਾਤ ਹੋਈ ਆ ਤੇ ਅੱਜ ਵੀ ਗੱਲਬਾਤ ਹੋਈ ਆ। ਸਵੇਰੇ ਸਿਵਲ ਸਕੱਤਰੇਤ 'ਚ ਵੀ ਗੱਲਬਾਤ ਹੋਈ ਆ ਕਿ ਤੁਹਾਡੀ ਮੀਟਿੰਗ ਆ ਜਿਹੜੀ ਕੋਠੀ ਦੇ ਵਿੱਚ ਹੋਊਗੀ। ਸੀਐਮ ਸਾਹਿਬ ਮੌਜੂਦ ਨਹੀਂ ਜਾਂ ਫਿਰ ਕਿਤੇ ਗਏ ਨੇ? ਨਹੀਂ, ਸੀਐਮ ਸਾਹਿਬ ਮੌਜੂਦ ਨੇ। ਇਸ ਤੋਂ ਬਿਨਾਂ ਹੋਰ ਯੂਨੀਅਨਾਂ ਨਾਲ ਮੀਟਿੰਗ ਕਰ ਰਹੇ ਨੇ। ਕਿਸਾਨਾਂ ਨਾਲ ਅਸੀਂ ਦੇਖਿਆ ਵੀ ਜਦੋਂ ਮੀਟਿੰਗਾਂ ਕਰਨ ਜਾਂਦੇ ਨੇ ਉਹਨਾਂ ਨਾਲ ਜੱਫੀਆਂ ਪਾਈਆਂ ਜਾਂਦੀਆਂ ਨੇ, ਉਹਨਾਂ ਨਾਲ ਮੀਟਿੰਗ ਕੀਤੀ। ਪਰ ਜਦੋਂ ਮਜ਼ਦੂਰਾਂ ਦੀ ਗੱਲ ਆਉਂਦੀ ਆ ਤਾਂ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਨੇ, ਅਹਿਮ ਮੰਗਾਂ ਦੇ ਮਸਲਿਆਂ ਦੇ ਉੱਪਰ ਉਹ ਜਿਹੜਾ ਪੂਰੇ ਤਰੀਕੇ ਨਾਲ, ਜਿਵੇਂ ਪਿਛਲੀਆਂ ਗੌਰਮੈਂਟਾਂ ਚੁੱਪ ਸੀ, ਇਹ ਵੀ ਗੌਰਮੈਂਟ ਆ ਜਿਹੜੀ ਪੂਰੀ ਚੁੱਪ ਆ। ਇਹਦਾ ਅਸੀਂ ਸਖਤ ਨੋਟਿਸ ਲੈਂਦੇ ਹਾਂ। ਆਉਣ ਵਾਲੀ 8 ਤਰੀਕ ਨੂੰ ਇੱਕ ਵੱਡਾ ਇਕੱਠ ਕਰਕੇ ਪੂਰੇ ਪੰਜਾਬ ਦੇ ਮਜ਼ਦੂਰਾਂ ਦਾ ਮਸਲਾ ਲੈ ਕੇ, ਕਿਉਂਕਿ ਮਜ਼ਦੂਰਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ। ਜਿੱਥੇ ਸਿੱਧੀ ਬਿਜਾਈ ਦੇ ਮਸਲੇ ਦੇ ਉੱਪਰ ਉਹਨਾਂ ਨੇ ਗੱਲ ਕੀਤੀ, ਜਿਹੜੇ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਸੀਗਾ ਉਹਨਾਂ ਨੂੰ ਬਿਲਕੁਲ ਚੁੱਪ ਰਹੇ, ਕਿਉਂਕਿ ਜਿਹੜੇ ਮਜ਼ਦੂਰਾਂ ਨੇ ਆਪਣਾ ਝੋਨਾ ਲਾ ਕੇ ਜਿਹੜੀ ਪਰਵਰਿਸ਼ ਕਰਨੀ ਸੀ, ਇੱਕ ਸੀਜ਼ਨ ਲਾਉਣਾ ਸੀ, ਉਹਨਾਂ ਦਾ ਪੂਰੇ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ। ਕਿਸਾਨਾਂ ਨੂੰ ਲਾਭ ਪਹੁੰਚਾਉਣ ਵਾਸਤੇ ਉਹਨਾਂ ਨੂੰ ਬੋਨਸ ਵੀ ਦਿੱਤਾ ਜਾ ਰਿਹਾ, ਪਰ ਮਜ਼ਦੂਰਾਂ ਦੇ ਮਸਲੇ ਦੇ ਉੱਪਰ ਉਹਨਾਂ ਨੇ ਜਿਹੜੀ ਚੁੱਪੀ ਵੱਟੀ ਹੋਈ ਆ। ਇਹ ਚੁੱਪੀ ਨੂੰ ਤੋੜਨ ਵਾਸਤੇ ਅਸੀਂ ਆਉਣ ਵਾਲੀ 8 ਤਰੀਕ ਨੂੰ ਸੰਗਰੂਰ ਵਿਖੇ ਜਿਹੜੀ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਆ ਉਹਨੂੰ ਜਿੰਦਰਾ ਲਾ ਕੇ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਕਰਾਂਗੇ। ਸੀਐਮ ਭਗਵੰਤ ਮਾਨ ਦੇ ਨਾਲ ਇਸ ਸਿੱਧੀ ਬਿਜਾਈ ਨੂੰ ਲੈ ਕੇ, ਕਿਉਂਕਿ ਜਿਹੜਾ ਮਜ਼ਦੂਰਾਂ ਦਾ ਹੱਕ ਮਰਦਾ ਉਹਨੂੰ ਲੈ ਕੇ ਮੰਗ ਰੱਖਣ ਗਏ ਹੋ,
ਤਾਂ ਇਸ ਤੋਂ ਪਹਿਲਾਂ ਕਿਸਾਨ ਆਗੂ ਨੇ ਉਹ ਵੀ ਤਰਕ ਦਿੰਦੇ ਰਹੇ ਨੇ ਕਿਤੇ ਨਾ ਕਿਤੇ, ਤੇ ਕਿਸੇ ਕਿਸਾਨ ਆਗੂ ਦੇ ਨਾਲ ਗੱਲਬਾਤ ਨਹੀਂ ਹੋਈ ਇਸ ਵਿਸ਼ੇ ਨੂੰ ਲੈ ਕੇ? ਨਹੀਂ, ਇਸ ਤੋਂ ਪਹਿਲਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਨਾਲ ਵੀ ਗੱਲਬਾਤ ਕੀਤੀ ਆ ਤੇ ਹੋਰ ਵੱਖ-ਵੱਖ ਜਥੇਬੰਦੀਆਂ ਨਾਲ ਵੀ ਗੱਲਬਾਤ ਹੋਈ ਆ ਤੇ ਇੱਕਾ ਦੁੱਕਾ ਜਥੇਬੰਦੀਆਂ ਨੂੰ ਛੱਡ ਕੇ ਕਿਸੇ ਵੱਲੋਂ ਬਹੁਤਾ ਰਿਸਪੌਂਸ ਨਹੀਂ ਆਇਆ ਹੈਗਾ। ਕਿ ਕਿਰਤੀ ਕਿਸਾਨ ਯੂਨੀਅਨ ਤੇ BKU ਗਰਾਹਾਂ ਦੇ ਕੁਝ ਪਿੰਡਾਂ ਦੇ ਸੰਦਰਭ ਦੇ ਵਿੱਚ ਗੱਲਬਾਤ ਹੋਈ ਆ, ਕਿਉਂਕਿ ਝੋਨੇ ਦੀ ਲਵਾਈ ਤੇ ਦਿਹਾੜੀ ਦੇ ਮਸਲੇ ਨੂੰ ਲੈ ਕੇ ਪਿੰਡਾਂ ਦੇ ਵਿੱਚ ਮਾਹੌਲ ਪੂਰੇ ਤਣਾਅਪੂਰਨ ਬਣੇ ਹੋਏ ਨੇ। ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇ। ਅਸੀਂ ਗੌਰਮੈਂਟ ਦੇ ਮੂਹਰੇ ਅਪੀਲ ਕਰਨਾ ਚਾਹੁੰਦੇ ਸੀ ਕਿ ਇਹਦੇ ਵਿੱਚ ਇੰਟਰਫੇਅਰ ਕਰਕੇ ਜਿਹੜਾ ਰੇਟ ਫਿਕਸ ਕੀਤਾ ਜਾਵੇ ਤਾਂ ਜੋ ਕਿ ਪਿੰਡਾਂ ਦੀ ਜਿਹੜੀ ਭਾਈਚਾਰਕ ਸਾਂਝ ਆ ਉਹ ਬਣੀ ਰਹੇ। ਪਰ ਅਸਲ ਦੇ ਵਿੱਚ ਪ੍ਰਸ਼ਾਸਨ ਤੇ ਸਰਕਾਰ ਆ ਜਿਹੜੀ ਗੂੜੀ ਨੀਂਦ ਸੁੱਤੇ ਹੋਏ ਨੇ, ਉਹਨਾਂ ਨੂੰ ਮਜ਼ਦੂਰਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ। ਉਹ ਇੱਕ ਵਿਸ਼ੇਸ਼ ਵਰਗ ਨੂੰ ਜਿਹੜਾ ਸਿਰਫ ਲਾਭ ਪਹੁੰਚਾਉਣ ਤੱਕ ਸੀਮਤ ਰੱਖੇ ਹੋਏ ਨੇਗੇ। ਮਜ਼ਦੂਰਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਗਾ। ਤੁਸੀਂ ਗੱਲ ਕੀਤੀ ਕਿ ਭਾਈਚਾਰਕ ਜਿਹੜੀ ਸਾਂਝ ਹੈ ਉਹ ਲਗਾਤਾਰ ਪਿੰਡਾਂ ਦੇ ਵਿੱਚੋਂ ਟੁੱਟ ਰਹੀ ਹੈ, ਤਾਂ ਕਿਤੇ ਨਾ ਕਿਤੇ ਇਹ ਨਹੀਂ ਸੀ ਚਾਹੀਦਾ, ਜਿਵੇਂ ਤੁਹਾਡੀ ਜਥੇਬੰਦੀ ਸੰਘਰਸ਼ ਕਰਦੀ ਹੈ, ਸੜਕਾਂ ਉੱਤੇ ਵੀ ਉਤਰਨਾ ਪੈਂਦਾ, ਸਰਕਾਰ ਦੇ ਨਾਲ ਮੀਟਿੰਗਾਂ ਦਾ ਸਮਾਂ ਵੀ ਤੈਅ ਕਰਨਾ ਪੈਂਦਾ ਲੰਬਾ ਸੰਘਰਸ਼ ਕਰਕੇ, ਪਰ ਸਰਕਾਰ ਕਿਤੇ ਨਾ ਕਿਤੇ ਕੰਨੀ ਕਤਰਾਉਂਦੀ ਨਜ਼ਰ ਆਉਂਦੀ ਹੈ। ਤਾਂ ਆਪਸ ਦੇ ਵਿੱਚ ਮਿਲ ਬੈਠ ਕੇ ਜਿਹੜੇ ਇਹ ਮਸਲੇ ਨੇ ਭਾਈਚਾਰਕ ਸਾਂਝ ਦੀ ਗੱਲ ਕਰਦੇ ਹੋ, ਚਿੰਤਾ ਪ੍ਰਗਟਾਉਣੇ ਤੇ ਹੱਲ ਨਹੀਂ ਕਰ ਲੈਣੇ ਚਾਹੀਦੇ? ਅਸੀਂ ਕਰ ਰਹੇ ਹਾਂਗੇ। ਅਸਲ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਅਜੇ ਤੱਕ ਚੱਲ ਰਿਹਾ ਮਸਲਾ, ਉਹਦੇ 'ਚ ਸਿਰਫ ਇਹ ਹੈਗਾ ਵੀ ਜਿੰਨੇ ਪਿੰਡਾਂ ਦੇ ਵਿੱਚ ਡਿਸਪਿਊਟ ਨਹੀਂ ਹੋਇਆ ਉਹ ਆਪਸੀ ਏਕਤਾ ਦੇ ਕਰਕੇ ਹੋਇਆ, ਵੀ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਨੇ ਆਪਸ ਦੇ ਵਿੱਚ ਬੈਠ ਕੇ ਜਿਹੜੀ ਗੱਲ ਸੁਲਝਾਈ ਆ। ਪਰ ਬਹੁਤ ਸਾਰੇ ਪਿੰਡ ਅਜਿਹੇ ਨੇ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਦੀ ਆਪਸੀ ਪਹੁੰਚ ਤੋਂ ਦੂਰ ਨੇ ਲੋਕ। ਉਹਨਾਂ ਪਿੰਡਾਂ ਦੇ ਵਿੱਚ ਗੁਰਦੁਆਰਿਆਂ 'ਚੋਂ ਅਨਾਉਂਸਮੈਂਟਾਂ ਵੀ ਹੋ ਰਹੀਆਂ ਨੇ, ਮਤੇ ਵੀ ਪੈ ਰਹੇ ਨੇ, ਬਾਈਕਾਟ ਵੀ ਹੋ ਰਹੇ ਨੇ ਦੋਵੇਂ ਪਾਸਿਓਂ। ਤਾਂ ਕਿਤੇ ਨਾ ਕਿਤੇ ਜਿਹੜਾ ਸਰਕਾਰ ਦੀ ਅੱਜ ਮੁੱਖ ਸਮੇਂ ਦੇ ਵਿੱਚ ਲੋੜ ਆ ਕਿ ਸਰਕਾਰ ਇਹਨੂੰ ਸੂਮੋਟੋ ਲੈ ਕੇ ਇਹਦੇ ਤੇ ਕੋਈ ਕਾਨੂੰਨ ਲਵੇ, ਡੀਸੀਆਂ ਨੂੰ ਅਧਿਕਾਰ ਦੇਵੇ ਤੇ ਰੇਟਾਂ ਨਿਰਧਾਰਿਤ ਕੀਤੇ ਜਾਣ। ਦਿਹਾੜੀ ਅਜੇ ਵੀ ਪਿੰਡਾਂ ਦੇ ਵਿੱਚ 200 ਰੁਪਈਆ ਜਿਹੜਾ ਖੇਤ ਮਜ਼ਦੂਰਾਂ ਦੀ ਚੱਲ ਰਹੀ ਆ, ਜਿਹੜੀ ਕਿਤੇ ਵੀ ਨਹੀਂ ਹੈ ਜੇ ਦੇਖਿਆ ਜਾਵੇ। ਲਹਿਰੇ ਗਾਗੇ ਦੇ ਵਿੱਚ ਖਾਸ ਤੌਰ ਤੇ 150 ਤੋਂ 200 ਰੁਪਈਆ ਹਜੇ ਵੀ ਖੇਤ ਮਜ਼ਦੂਰਾਂ ਦੀ ਦਿਹਾੜੀ ਚੱਲ ਰਹੀ ਆ, ਜਦੋਂ ਕਿ ਸਰਕਾਰ ਦਾ ਮਿਨੀਮਮ ਜਿਹੜੀ ਵੇਜ ਆ ਉਹ 400 ਰੁਪਈਆ ਗੀ। ਤਾਂ ਇਹਦੇ ਵਾਸਤੇ ਇਹਨੂੰ ਇੰਪਲੀਮੈਂਟ ਕਰਾਉਣ ਵਾਸਤੇ ਜਿਹੜੀਆਂ ਆਪਣੀਆਂ ਹਦਾਇਤਾਂ ਲਾਗੂ ਕੀਤੀਆਂ ਹੋਈਆਂ ਨੇ ਉਹ ਵੀ ਨਹੀਂ ਸਰਕਾਰ ਕਰ ਰਹੀ। ਤਾਂ ਕਿਤੇ ਨਾ ਕਿਤੇ ਇਹ ਨਿਕੰਮੇ ਪਾਸੇ ਨੂੰ ਜਿਹੜਾ ਜਾ ਰਹੀ ਆ। ਅਸਲ ਦੇ ਵਿੱਚ ਅੱਜ ਅਸੀਂ ਆਏ ਸੀ ਕਿ ਸਰਕਾਰ ਤੱਕ ਜਿਹੜੀਆਂ ਮਜ਼ਦੂਰਾਂ ਦੀਆਂ ਅਹਿਮ ਮੰਗਾਂ ਨੇ, ਜਿੱਥੇ ਕਿਸਾਨਾਂ ਦੀਆਂ ਮੰਗਾਂ ਨੇ, ਤਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਇਹਦੇ ਵਾਸਤੇ ਸਰਕਾਰ ਤੱਕ ਆਪਣੀ ਫਰਿਆਦ ਲੈ ਕੇ ਆਏ ਸੀ, ਪਰ ਸਰਕਾਰ ਆ ਜਿਹੜੀ ਬਿਲਕੁਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਜਿਹੜਾ ਮਜ਼ਦੂਰ ਭਾਈਚਾਰਾ ਉਹ ਕਿੰਨੀ ਕੁ ਗਿਣਤੀ ਦੇ ਵਿੱਚ ਤੁਹਾਨੂੰ ਸਮਰਥਨ ਕਰਦਾ? ਅਸੀਂ ਲਗਭਗ ਪੰਜਾਬ ਦੇ 200 ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਦਾ ਸੰਘਰਸ਼ ਚੱਲ ਰਿਹਾ, 500 ਤੋਂ 600 ਪਿੰਡ ਦੇ ਵਿੱਚ ਨਜ਼ੂਲ ਦਾ ਜਿਹੜਾ ਸੰਘਰਸ਼ ਚੱਲ ਰਿਹਾ, ਤੇ ਇਸ ਤੋਂ ਬਿਨਾਂ ਦਿਹਾੜੀ ਦਾ ਤੇ ਝੋਨੇ ਲਵਾਈ ਦੇ ਮਸਲੇ ਨੂੰ ਲੈ ਕੇ ਸੈਂਕੜੇ ਪਿੰਡਾਂ ਦੇ ਵਿੱਚ ਲੋਕ ਨੇ ਤਿਆਰ ਨੇ। ਅੱਜ ਵੀ ਮਾਨਸੇ 'ਚ ਵੱਡਾ ਧਰਨਾ ਲੱਗਿਆ ਹੋਇਆ। ਪਿਛਲੀ 12 ਤਰੀਕ ਨੂੰ CM ਦੀ ਰਿਹਾਇਸ਼ ਦੇ ਅੱਗੇ ਹਜ਼ਾਰਾਂ ਦਾ ਇਕੱਠ ਹੋਇਆ, ਤੇ ਆਉਣ ਵਾਲੀ 8 ਤਰੀਕ ਨੂੰ ਅਸੀਂ ਵੀ ਸੱਦਾ ਦਿੰਦੇ ਹਾਂ ਪੰਜਾਬ ਭਰ ਦੇ ਸਮੂਹ SC ਭਾਈਚਾਰਾ ਅਤੇ ਮਜ਼ਦੂਰ ਪਰਿਵਾਰਾਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਸੰਘਰਸ਼ ਦੇ ਵਿੱਚ ਸ਼ਾਮਲ ਹੋਈਏ। ਸਰਕਾਰ ਤੋਂ ਕੋਈ ਆਸ ਨਾ ਰੱਖੀਏ, ਕਿਉਂਕਿ ਜਿਹੜਾ ਵੀ ਹੱਕ ਮਿਲਣਾ ਹਜੇ ਤੱਕ ਮਿਲਿਆ ਉਹ ਸਿਰਫ ਆਪਣਾ ਸੰਘਰਸ਼ ਕਰਕੇ ਮਿਲਣਾ। ਜਿਹੜੇ ਬੰਦੇ ਹਜ਼ਾਰਾਂ ਦੀ ਗਿਣਤੀ ਦੇ ਡੈਪੂਟੇਸ਼ਨ ਦੇ ਵਿੱਚੋਂ ਚੁਣੇ ਗਏ ਬੰਦਿਆਂ ਨਾਲ ਗੱਲ ਕਰਨ ਨੂੰ 5 ਮਿੰਟ ਤਿਆਰ ਨਹੀਂ, ਤਾਂ ਉਹ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਦੇਣਗੇ, ਸੋਚਣ ਦਾ ਵਿਚਾਰ ਹੈ। ਇਸ ਤੋਂ ਅਗਲੀ ਰਣਨੀਤੀ ਕੀ ਉਲੀਕੀ ਹੈ? 8 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ CM ਭਗਵੰਤ ਮਾਨ ਦੀ ਜਿਹੜੀ ਸੰਗਰੂਰ ਰਿਹਾਇਸ਼ ਆ ਉੱਥੇ ਪ੍ਰਦਰਸ਼ਨ ਕਰਾਂਗੇ ਅਤੇ ਜਿੰਦਰਾ ਮਾਰ ਕੇ ਪੱਕਾ ਤੌਰ ਦੇ ਉੱਪਰ ਬੈਠਾਂਗੇ ਕਿ ਜਦੋਂ ਭਗਵੰਤ ਮਾਨ ਅੱਜ ਆਪਦੇ ਇਸ ਸ਼ਾਹੀ ਕੋਠੀ ਦੇ ਵਿੱਚੋਂ ਬੈਠ ਕੇ ਉੱਠ ਕੇ ਜਿਹੜਾ ਇਹ ਨਾਰਾ ਲੈ ਕੇ ਆਏ ਸੀ ਕਿ ਸਰਕਾਰ ਪਿੰਡਾਂ ਦੇ ਵਿੱਚੋਂ ਚੱਲੂ ਤੇ ਆਮ ਆਦਮੀ ਦੀ ਸੁਣੀ ਜਾਊ, ਜਿੰਨਾ ਚਿਰ ਉੱਥੇ ਆ ਕੇ ਸਾਡੀ ਗੱਲ ਨਹੀਂ ਸੁਣਦੀ ਉਹਨਾਂ ਸਮਾਂ ਅਸੀਂ ਉੱਥੇ ਬੈਠ ਕੇ ਪ੍ਰਦਰਸ਼ਨ ਕਰਾਂਗੇ। ਨੌਜਵਾਨਾਂ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਾਲ ਮੀਟਿੰਗ ਕਰਨ ਦਾ ਸਮਾਂ ਲਿਆ ਗਿਆ ਸੀ, ਪਰ CM ਭਗਵੰਤ ਮਾਨ ਦੇ ਵੱਲੋਂ ਜਿਹੜਾ ਸੀ ਕਿਸੇ ਕਾਰਨਾਂ ਕਰਕੇ ਮੀਟਿੰਗ ਨਹੀਂ ਕੀਤੀ ਗਈ। ਤਾਂ ਇਹ ਵੀ ਪੰਜਾਬ ਦੇ ਜਾਮੇ ਨੇ, ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਵੀ ਹੱਲ ਕੀਤਾ ਜਾਣਾ ਚਾਹੀਦਾ ਹੈ। ਤਾਂ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਚਿੰਤਨ ਪੈਦਾ ਹੁੰਦਾ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਭਾਈਚਾਰਕ ਹੈ ਉਹਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਖਦਸ਼ਾ ਹੋ ਰਿਹਾ ਹੈ, ਪਰ ਸਰਕਾਰ ਦੇ ਵੱਲੋਂ ਲਏ ਗਏ ਫੈਸਲਿਆਂ ਦੇ ਉੱਪਰ ਵਿਚਾਰ ਕਰੀਏ ਤਾਂ ਇਹਨਾਂ ਜਿਹੜੇ ਲੋਕ ਜਿਹੜੇ ਆਪਣੀ ਸਖਤ ਮਿਹਨਤ ਕਰਦੇ ਨੇ, ਹੱਡ ਤੋੜਵੀਂ ਮਿਹਨਤ ਕਰਦੇ ਆ, ਔਰ ਇਹਨਾਂ ਦੇ तमाम ਮਸਲਿਆਂ ਨੂੰ ਵੀ ਵਿਚਾਰਿਆ ਜਾਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।